अस्सलाम वालेकुम। अच्छा जी, ਅੱਜ ਜਿਹੜੀ ਮੈਂ ਤੁਹਾਨੂੰ ਗੱਲ ਕਰਨ ਲੱਗਾ ਵਾਂ ਇਹ ਜ਼ਰਾ ਨਸ਼ਈ ਭਰਾ ਜਿਹੜੇ ਆ ਨਾ ਉਹਨੂੰ ਜ਼ਰਾ ਗੌਰ ਨਾਲ ਸੁਣਨ। ਗਰਮੀਆਂ ਆ ਗਈਆਂ ਵਾ ਤੇ ਗਰਮੀਆਂ ਦੇ ਵਿੱਚ ਚਰਸ ਦਾ ਇਸਤੇਮਾਲ ਜਿਹੜਾ ਨਾ ਉਹਨੂੰ ਘਟਾ ਦਿਓ। ਤੁਹਾਡੀ ਮਿਹਰਬਾਨੀ ਆ, ਨਸ਼ਿਆਂ ਦੀ ਵੀ ਡਿਵੀਜ਼ਨ ਕਰੋ। ਸਰਦੀਆਂ ਦੇ ਹੋਰ ਨਸ਼ੇ ਹੁੰਦੇ ਆ, ਗਰਮੀਆਂ ਦੇ ਹੋਰ ਹੁੰਦੇ। ਇਹਦਾ ਮਤਲਬ ਇਹ ਨਹੀਂ ਹੈ ਕਿ ਅਗਰ ਲੱਭਦੀ ਕਿਤੋਂ ਤੋਂ ਜਾ ਕੇ ਉਹਨੂੰ ਛਿੱਕੀ ਆਓ। ਤਾਰੀਖ ਗਵਾਹ ਵਾ ਕਿ ਕਦੀ ਨਹੀਂ ਮੁੱਕੀ, ਹਮੇਸ਼ਾ ਬੰਦੇ ਹੀ ਮੁੱਕਦੇ ਵੇਖੇ ਅਸੀਂ। ਪਹਿਲੀ ਗੱਲ ਤੇ ਇਹ ਹੈ ਕਿ ਨਸ਼ਾ ਕਰਨਾ ਹੀ ਨਹੀਂ ਚਾਹੀਦਾ। ਚਲੋ ਅਗਰ ਕਿਸੇ ਦਾ ਦਿਲ ਕਰ ਹੀ ਲੈਂਦਾ ਵਾ ਹਲਕਾ ਫੁਲਕੀ ਕੋਈ ਆਈਟਮ ਕਰਨ ਨੂੰ ਤੇ ਹਿਸਾਬ ਕਿਤਾਬ ਦਾ ਕਰਿਆ ਕਰੋ। ਗਰਮੀ ਬੜੀ ਪੈਣ ਡਈ ਆ। ਜਿਹੜਾ ਅੰਧਾ ਕਤਲ ਹੋਇਆ ਸੀ ਥਾਣਾ ਮਦੀਨਾ ਟਾਊਨ ਦੀ ਪੁਲਿਸ ਨੇ ਬੜੀ ਐਫਰਟ ਕਰਕੇ ਉਹਨੂੰ ਲੱਭਿਆ, ਕਿਉਂਕਿ ਕਿਸੇ ਨੂੰ ਪਤਾ ਨਹੀਂ ਲੱਗਦਾ ਪਿਆ ਸੀਗਾ ਕਿ ਇਹ ਤਾਜਰ ਜਿਹੜਾ ਵਾ ਇਹ ਕਿਸ ਤਰ੍ਹਾਂ ਉੱਥੇ ਚਲਾ ਗਿਆ, ਕਿਸ ਤਰ੍ਹਾਂ ਇਹ ਕਤਲ ਹੋ ਗਿਆ। ਬੜੀ ਲਾਲਾ ਪਈ ਜਨਾਬੇ ਵਾਲੀ। ਇੱਕ ਤਾਜਰ ਅਗਵਾ ਹੋ ਗਿਆ। ਫਿਰ 2 ਦਿਨ ਬਾਅਦ ਪਤਾ ਲੱਗਾ ਜੀ ਸਾਈਆਂ ਵਾਲੇ ਦੇ ਇਲਾਕੇ 'ਚ ਉਹ ਜਾ ਕੇ ਉਹਦੀ ਲਾਸ਼ ਲੱਭ ਪਈ। ਲੇਕਿਨ ਮੈਂ ਤੁਹਾਨੂੰ ਅੱਜ ਜਿੱਦਾਂ ਸਮਝਾਉਣ ਲੱਗਾ ਵਾਂ ਪੂਰੇ ਰੂਟ ਦੇ ਨਾਲ ਵਾਕਿਆ ਵੀ ਦੱਸਾਂਗਾ ਤੇ ਤੁਹਾਨੂੰ ਜਿਹੜੀ ਨਸੀਹਤ ਕੀਤੀ ਆ ਖੁਦਾ ਦਾ ਨਾਂ ਇਹ 'ਤੇ ਵੀ ਅਮਲ ਕਰ ਲੈਣਾ, ਤਾਂ ਕਿ ਕੋਈ ਹੋਰ ਬੰਦਾ ਜਿਹੜਾ ਨਾ ਉਹ ਵੀ ਇਦਾਂ ਦੀ ਮੁਹਤ ਦੀ ਮੌਤ ਜਿਹੜੀ ਹੈ ਨਾ ਉਹ ਨਾ ਮਰ ਜਾਵੇ। ਮਰਨ ਵਾਲੇ ਬੰਦੇ ਦਾ ਨਾਮ ਆ ਜੀ ਨਈਮ। ਇਹ ਜਨਾਬੇ ਵਾਲੀ ਥਾਣਾ ਮਦੀਨਾ ਟਾਊਨ ਦੇ ਇਲਾਕੇ ਦੇ ਵਿੱਚੋਂ ਅਚਾਨਕ ਲਾਪਤਾ ਹੋ ਜਾਂਦਾ ਵਾ ਤੇ 2 ਦਿਨ ਬਾਅਦ ਥਾਣਾ ਸਾਈਆਂ ਵਾਲੇ ਦੇ ਇਲਾਕੇ 'ਚ ਜਾ ਕੇ ਇਹਦੀ ਲਾਸ਼ ਲੱਭ ਜਾਂਦੀ ਆ। ਜ਼ਾਹਰੀ ਬਾਤ ਆ ਪੁਲਿਸ ਵਾਸਤੇ ਇੱਕ ਟੈਸਟ ਕੇਸ ਬਣ ਜਾਂਦਾ ਵਾ। ਉੱਥੇ ਜਨਾਬੇ ਵਾਲੀ SHO ਮੁਜ਼ੱਫਰ ਖੋਖਰ ਲੱਗਾ ਹੋਇਆ ਵਾ। ਉਹਨੇ ਆਪਣੀ ਟੀਮ ਦੇ ਨਾਲ ਕੋਈ ਟੈਕਨੋਲੋਜੀ ਜਿਹੜੀ ਹੁੰਦੀ ਆ ਉਹਦਾ ਇਸਤੇਮਾਲ ਕੀਤਾ, ਕਰਾ ਕੇ 5-7 ਦਿਨਾਂ ਦੇ ਵਿੱਚ ਜਿਹੜੇ ਕਾਤਲ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਜਦੋਂ ਕਾਤਲਾਂ ਨੂੰ ਲਿੱਤਰ ਪੋਲਾ ਕੀਤਾ ਹੁਣ ਹਲਕਾ ਫੁਲਕਾ ਤਾਂ ਫਿਰ ਬਣਦਾ ਹੀ ਹੈ ਨਾ। ਉਹਨਾਂ ਨੂੰ ਪੁੱਛਿਆ ਵੀ ਭਾਈ ਇਹ ਬੰਦਾ ਤੁਸੀਂ ਮਾਰਿਆ ਕਿੱਦਾਂ ਵਾ? ਉਹ ਤਾਂ ਜਨਾਬੇ ਵਾਲੀ ਕਸਮਾਂ ਕਰਾਨਾ ਤੇ ਸਿਰ ਦੇ ਉੱਤੇ ਬਾਹਾਂ। ਉਹਨਾਂ ਨੇ ਕਿਹਾ ਭਾਈ ਜੀ ਅਸੀਂ ਨਹੀਂ ਮਾਰਿਆ, ਸਾਡੇ ਕੋਲ ਇਹ ਭਾਈ ਸਾਹਿਬ ਅੱਗੇ ਵੀ ਆਉਂਦੇ ਸੀ, ਸਾਡੇ ਬਹੁਤ ਅੱਛੇ ਦੋਸਤ ਸੀਗੇ। ਜ਼ਾਹਰੀ ਬਾਤ ਆ ਪੀਣ ਪੂਣ ਵਾਲੇ ਜਿਹੜੇ ਦੋਸਤ ਹੁੰਦੇ ਆ ਨਾ ਉਹ ਚੰਗੇ ਸੰਗੀ ਹੁੰਦੇ ਆ। ਉਹ ਜਨਾਬੇ ਵਾਲੀ ਸਾਡੇ ਦੋਸਤ ਸੀਗੇ, ਇਹ ਅੱਗੇ ਵੀ ਪੀਂਦੇ ਪੁੰਦੇ ਸਾਡੇ ਨਾਲ ਬਹਿ ਕੇ। ਇਹ ਜਨਾਬੇ ਵਾਲੀ ਜਦੋਂ ਆਏ ਆ ਪੱਕਾ ਸਿਗਰਟ ਜਿਹੜਾ ਛੇਕ ਕੇ ਪੀ ਲਿਆ ਤੇ ਜ਼ਿਆਦਾ ਪੀ ਬੈਠੇ। ਉਸ ਤੋਂ ਬਾਅਦ ਅਚਾਨਕ ਇਹਨਾਂ ਦੀ ਤਬੀਅਤ ਜਿਹੜੀ ਆ ਉਹ ਖਰਾਬ ਹੋ ਗਈ। ਖਰਾਬ ਹੋਣ ਤੋਂ ਬਾਅਦ ਇਹ ਡਿੱਗ ਪਿਆ। ਅਸੀਂ ਜਨਾਬੇ ਵਾਲੀ ਇਹਨਾਂ ਨੂੰ ਚੱਕਿਆ ਵਾ, ਚੱਕ ਕੇ ਜਨਾਬੇ ਵਾਲੀ ਸਾਈਆਂ ਵਾਲੇ ਦੇ ਇਲਾਕੇ ਦੇ ਵਿੱਚ ਵੀਰਾਨ ਜਗ੍ਹਾ ਦੇ ਉੱਪਰ ਜਾ ਕੇ ਸੁੱਟ ਦਿੱਤਾ ਵਾ। ਨਾਲ ਹੀ ਇਹਦੀ ਮੋਟਰਸਾਈਕਲ ਉਸੇ ਤਰ੍ਹਾਂ ਉੱਤੇ ਖੜੀ ਕਰ ਦਿੱਤੀ ਆ। ਤੇ ਪੁਲਿਸ ਜਨਾਬੇ ਵਾਲੀ ਜਦੋਂ ਵਰਕ ਕਰਦੀ ਆ ਉਹ CDRਾਂ ਜਿਹੀਆਂ ਕੋਈ ਨਿਕਲਦੀਆਂ ਹੁੰਦੀਆਂ ਵਾ, ਮੋਬਾਈਲਾਂ ਦੇ ਡਾਟੇ ਡੂਟੇ ਜਿਹੜੇ ਨਿਕਲਦੇ ਆ ਉਹ ਜਦੋਂ ਕਢਾਏ ਆ ਤੇ ਆਪਸ ਦੇ ਵਿੱਚ ਡਾਟੇ ਜਿਹੜੇ ਇੰਜ ਕਰਕੇ ਮੈਚ ਹੋ ਜਾਂਦੇ ਆ। ਜਦੋਂ ਇੰਜ ਕਰਕੇ ਮੈਚ ਹੁੰਦੇ ਆ ਤੇ ਕਹਾਣੀ ਖੁੱਲ੍ਹ ਕੇ ਸਾਹਮਣੇ ਆ ਜਾਂਦੀ ਆ। ਹੁਣ ਜਨਾਬੇ ਵਾਲੀ ਗੱਲ ਇਹ ਆ ਇੱਕ ਮੁਲਜ਼ਮ ਜਿਹੜਾ ਖਾਲਦ ਵਲਦ ਮੁਹੰਮਦ ਅਸ਼ਰਫ ਇਹਨੂੰ ਪੁਲਿਸ ਨੇ ਫੜਿਆ ਵਾ ਤੇ ਇਹ ਜਿਸਮਾਨੀ ਰਿਮਾਂਡ ਤੇ ਆ। ਇਹਦੇ 'ਚ ਬਾਕੀ 3 ਹੋਰ ਮੁਲਜ਼ਮ ਵੀ ਹੈਗੇ ਆ ਜਿਹੜੇ ਚੱਕ ਕੇ ਨਾਲ ਛੱਡਣ ਵਾਲੇ ਸੀਗੇ। ਹੁਣ ਜਨਾਬੇ ਵਾਲੀ ਇੱਕ SP ਨੇ ਪ੍ਰੈਸ ਕਾਨਫਰੰਸ ਕੀਤੀ ਆ, ਉਹਦੇ ਵਿੱਚ ਸਾਰੇ ਇਨਕਸ਼ਾਫ ਹੋਏ ਆ ਕਿ ਨਸ਼ੇ ਦੀ ਓਵਰਡੋਜ਼ ਦੇ ਨਾਲ ਇਹ ਨਈਮ ਸਾਹਿਬ ਜਿਹੜੇ ਨੇ ਇਹ ਆਪਣੇ ਖਾਲਕੇ ਹਕੀਕੀ ਨੂੰ ਜਾ ਮਿਲੇ ਆ। ਤੇ ਮੈਂ ਜ਼ਰਾ ਗੱਲਾਂ ਤੁਹਾਨੂੰ ਪਤਾ ਖੁੱਲੀਆਂ ਡੁੱਲੀਆਂ ਤੇ ਖੋਲ ਖਿਲਾ ਕੇ ਕਰਨ ਵਾਲਾ ਵਾਂ। ਇਸ ਤੋਂ ਤੁਹਾਨੂੰ ਹਕੀਕਤ ਦੱਸੀ ਆ। ਇਹਨਾਂ ਨਸ਼ਿਆਂ ਦੇ ਬਚੋ, ਇਹਨਾਂ ਦੇ ਵਿੱਚ ਕੱਖ ਨਹੀਂ ਰੱਖਿਆ। ਜੇ ਕਰਨਾ ਹੀ ਆ ਤੇ ਗਰਮੀਆਂ ਵਾਲੇ ਤੇ ਸਰਦੀਆਂ ਵਾਲੇ ਵੱਖੋ ਵੱਖ ਕਰ ਲਓ, ਨਹੀਂ ਤਾਂ ਇਦਾਂ ਦੀਆਂ ਮੌਤਾਂ ਜਿਹੜੀਆਂ ਨਾ ਉਹ ਦੇਖਣ ਨੂੰ ਮਿਲਦੀਆਂ ਰਹਿਣੀਆਂ। ਬਹੁਤ ਸ਼ੁਕਰੀਆ।